ਸੋ ਸਾਡੇ ਨਾਲ ਜਨਾਬ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਇੱਕ ਪੜਿਆਰ ਮੌਜੂਦ ਨੇ। ਸ਼ੋਲਾ ਬਿਆਨ ਵੀ ਬੜੇ ਨੇ ਔਰ ਮੈਨੂੰ ਯਾਦ ਪੈਂਦਾ ਕਿ ਇੱਕ ਚੈਨਲ ਹੈ ਸਮਾਂ ਪੰਜਾਬੀ ਨਾਂ ਦਾ, ਉੱਥੇ ਰਮਜ਼ਾਨ ਟਰਾਂਸਮਿਸ਼ਨ ਦੇ ਵਿੱਚ ਵੀ ਪੰਜਾਬੀ ਟਾਕਰਾ ਹੋਇਆ ਸੀ। ਤੇ ਫੋਰਚੂਨੇਟਲੀ ਅਨਫੋਰਚੂਨੇਟਲੀ ਜੋ ਵੀ ਹੈ, ਮੈਂ ਉੱਥੇ ਜੱਜ ਸਾਂ, ਇੱਕ ਹੋਰ ਜੱਜ ਸਨ ਤੇ ਇਹ ਉੱਥੇ ਪਾਰਟਿਸਿਪੈਂਟ ਸਨ। ਔਰ ਉੱਥੇ ਮੋਟਰ ਬਾਈਕ ਸ਼ਾਇਦ ਇਹਨਾਂ ਨੇ ਜਿੱਤੀ ਸੀ ਤੇ ਹੋਰ ਵੀ ਕੁਝ ਇਨਾਮਾਤ ਜਿੱਤੇ ਸਨ। ਸੋ ਤੁਹਾਡੀ ਤਾਲੀਆਂ ਵਿੱਚ ਨਾਲੈਨ ਨੂੰ ਗੁਜ਼ਾਰਿਸ਼ ਕਰਨੇ ਆ ਕਿ ਸਟੇਜ ਉੱਤੇ ਆਉਣ ਔਰ ਆਪਣੀ ਗੱਲਬਾਤ ਸਾਂਝੀ ਕਰਨ। ਜਦੋਂ ਵੇਲਾ ਛਾਲਾਂ ਮਾਰੇ ਤਾਂ ਸੱਟਾਂ ਤਹਿਜ਼ੀਬਾਂ ਨੂੰ ਲੱਗਦੀਆਂ ਨਿਸ਼ਾਨਾ ਲਿਆ। ਮੈਂ ਪੰਜਾਂ ਪਾਣੀਆਂ ਦੀ ਤਹਿਜ਼ੀਬ ਤੇ ਮੈਨੂੰ ਵੀ ਵੇਲੇ ਅੰਤ ਜੋਬਨ ਵਿੱਚ ਸੰਨ ਲਾਇਆ ਤੇ ਮੇਰੇ ਐਰੇ ਪੁੱਟ ਛੱਡੇ। ਵੇਲੇ ਕੋਈ ਹੋ ਜਿਹਾ ਜ਼ਹਿਰ ਘੁਲਿਆ ਭਈ ਪੰਜਾਂ ਪਾਣੀਆਂ ਦਾ ਰੰਗ ਰੱਤਾ ਹੋ ਗਿਆ। ਜਦੋਂ ਇਹ ਪਾਣੀ ਇਸ ਧਰਤੀ ਨੂੰ ਲੱਗਾ ਤਾਂ ਇਸ ਧਰਤੀ ਦੀ ਲੂੰ ਲੂੰ ਚੋਂ ਜ਼ਹਿਰ ਹੋ ਗਿਆ। ਵੰਝਲੀਆਂ ਨਾਗ ਬਣ ਗਈਆਂ ਤੇ ਚਰਖੇ ਦੀ ਕੂਕ ਖੜੀ ਗਈ। ਸ਼ਿਕਰ ਦੁਪਹਿਰੇ ਲੰਮੇ ਪਾਸੋਂ ਕੋਈ ਇਹੋ ਜਿਹਾ ਹਨੇਰ ਉੱਠਿਆ ਜੇ ਸਾਡਾ ਦੇਹ ਅੰਨਾ ਕਰ ਛੱਡਿਆ। ਪਿਪਲਾਂ ਤੋਂ ਪੀਂਘਾਂ ਤਰੁੱਟ ਗਈਆਂ ਤੇ ਸਾਡਾ ਗੁਜ਼ਾਰਾ ਮੰਗੇ ਤਾਂਗੇ ਤੇ ਹੋਣ ਲੱਗ ਪਿਆ। ਮੇਰੀ ਇਹ ਧਰਤੀ ਜਿਹੜੀ ਦੁਨੀਆ ਦੇ GDP ਵਿੱਚ 23% ਹਿੱਸਾ ਗੱਤਦੀ ਆ, ਮੁੜ ਕੀ ਹੋਇਆ ਭਈ ਆਪ ਦਾ ਢਿੱਡ ਭਰਨ ਵਾਸਤੇ ਵੀ ਰੱਜੇ ਅੰਗਰੇਜ਼ ਅੱਗੂ ਤੱਲੀ ਅੱਡਣੀ ਪਾਉਂਦੀ ਏ। ਕਿਉਂ ਜੋ ਹੁਣ ਬੰਦੇ ਜ਼ਮੀਨ ਦੇ ਨਾਂ ਨਹੀਂ ਲੱਗਦੇ, ਜ਼ਮੀਨ ਬੰਦਿਆਂ ਦੇ ਨਾਂ ਲੱਗਦੀ ਏ। ਕੱਲਾ ਕਸੂਰ ਵੇਲੇ ਦਾ ਹੀ ਨਹੀਂ, ਅਸਲ ਵਿੱਚ ਤੇ ਇਹਨਾਂ ਲੋਕਾਂ ਮੇਰੇ ਹਾਂ ਤੇ ਸੜਕਾਂ ਧਰੀਆਂ, ਮੇਰੇ ਪਾਣੀਆਂ 'ਚ ਰਾਤ ਰਲਾਈ, ਇਹਨਾਂ ਦੀਆਂ ਫੈਕਟਰੀਆਂ ਮੇਰੇ ਦਰਿਆਵਾਂ ਦਾ ਘੁੱਟਚਾ ਭਰਿਆ ਤੇ ਇਹਨਾਂ ਦੀਆਂ ਹਵੇਲੀਆਂ ਦੇ ਨਕਸ਼ੇ ਮੇਰੀ ਤਹਿਜ਼ੀਬ ਦੇ ਰੁੱਖਾਂ ਨੂੰ ਖਾ ਗਏ। ਕਿਕਰਾਂ ਉੱਤੇ ਟੰਗੀ ਰਹਿ ਗਈ ਜਿੰਦੜੀ ਲੀਰੋ ਲੀਰ, ਵੇਲਾ ਅੰਤ ਅਖੀਰ। ਨਾ ਉਹ ਛੰਨਾ ਨਾ ਉਹ ਚੂਰੀ, ਨਾ ਰਾਂਝਾ ਨਾ ਹੀਰ, ਵੇਲਾ ਅੰਤ ਅਖੀਰ। ਮੁਰਲੀ ਵਾਲੇ ਹੱਥਾਂ ਫੜ ਲਈ ਲੋਹੇ ਦੀ ਸ਼ਮਸ਼ੀਰ, ਵੇਲਾ ਅੰਤ ਅਖੀਰ। ਧਰਤੀ ਨੇ ਹੁਣ ਜਮਣਾ ਛੱਡੇ ਸੁੱਚੇ ਸਾਧ ਫਕੀਰ, ਵੇਲਾ ਅੰਤ ਅਖੀਰ। ਧਰਤੀ ਨੇ ਹੁਣ ਜਮਣਾ ਛੱਡੇ ਸੁੱਚੇ ਸਾਧ ਫਕੀਰ, ਵੇਲਾ ਅੰਤ ਅਖੀਰ। ਸ਼ਾਨਾਂ ਲਿਓ ਮੈਂ ਉਹ ਧਰਤੀਆਂ ਜਦੋਂ ਮੇਰੇ ਤੇ ਜੋਬਨ ਹਾ ਤਾਂ ਵਾਰਿਸ ਸ਼ਾਹ ਮੇਰੀ ਚੁੰਨੀ ਦੇ ਧਾਗੇ ਦੀਆਂ ਪੌਣੀਆਂ ਵਟੀਆਂ। ਸ਼ਾਹ ਹੁਸੈਨ ਦੀਆਂ ਕਾਫੀਆਂ ਰੰਗ ਚਾੜਿਆ, ਮੁਹੰਮਦ ਬਖਸ਼ ਸੈਫੁਲ ਮਲੂਕ ਦਾ ਟਾਂਕਾ ਲਾਇਆ। ਫਜ਼ਲ ਗੁਜਰਾਤੀ ਦੇ ਰੁਮਾਨ ਨੇ ਇਸ ਚਾਦਰ ਨੂੰ ਨਿਖਾਰਿਆ ਤੇ ਮੈਂ ਭਗਤ ਕਬੀਰ ਦਾ ਦੋਹਾ ਪੜ੍ਹ ਕੇ ਇਸ ਚਾਦਰ ਦੀ ਬੁੱਕਲ ਮਾਰ ਲਈ। ਜਦੋਂ ਹਨੇਰ ਘੁੱਲੇ ਤਾਂ ਦੁੱਲੇ ਭੱਟੀ ਤੇ ਸਾਰੰਗ ਜੈ ਪੁੱਤਰਾਂ ਮੇਰੀ ਇਸ ਚਾਦਰ ਦੀ ਰਾਖੀ ਕੀਤੀ, ਪਰ ਉਦੋਂ ਵੇਲਾ ਐਡਾ ਤਰੀਖਾ ਕੋਈ ਨਾ। ਮੁੜ ਇੱਕ ਦਿਹਾੜ ਵੇਲੇ ਭਾਜ ਭਜਣਾ ਸ਼ੁਰੂ ਕੀਤੀ ਤੇ ਉਸ ਕੜਮੇ ਪਤਾ ਨਹੀਂ ਕਿਹੜੇ ਪਾਸੇ ਮੂੰਹ ਰੱਖਿਆ। ਮੇਰੇ ਵਸਨੀਕ ਵੀ ਅੱਖਾਂ ਮੀਟ ਕੇ ਵੇਲੇ ਦੇ ਮਗਰ ਭਜਦੇ ਰਹੇ ਤੇ ਮੇਰੇ ਤੋਂ ਹੀ ਅੱਡ ਹੋ ਗਏ। ਤਾਂ ਹੀ ਹੁਣੇ ਬਾਊ ਫਰੀਦ ਤੇ ਨਾਨਕ ਦੀ ਬੋਲੀ ਨੂੰ ਛੱਡ ਮੂੰਹ ਚਿੱਬਾ ਕਰ ਕਰਕੇ ਉਬੜ ਬੋਲੀਆਂ ਬੋਲਦੇ ਨੇ। ਇਹਨਾਂ ਬੋਲੀ ਨਹੀਂ ਬਾਣੇ ਵੀ ਵਟਾਏ। ਜਦੋਂ ਮੇਰੀਆਂ ਹਨੇਰੀਆਂ ਰਾਤਾਂ ਇਹਨਾਂ ਨੂੰ ਸੁੱਖ ਨਾ ਦਿੱਤਾ ਤੋ ਮੈਨੂੰ ਛੱਡ ਪਰਾਏ ਮੁਲਕਾਂ 'ਚ ਜਾ ਖੜੇ ਹੋਏ ਜਿੱਥੇ ਰਾਤਾਂ ਵੀ ਦੇਆਰ ਮਲੂਮ ਹੁੰਦੀਆਂ ਹਨ, ਪਰ ਉਹਨਾਂ ਨੂੰ ਉਹ ਹੁਸਨਾਂ ਵਾਲੀਆਂ ਸ਼ਾਮਾਂ ਉੱਥੇ ਯਾਦ ਤੇ ਜ਼ਰੂਰ ਆਸਨ ਜਦੋਂ ਸੌਣ ਲਈ ਨੀਂਦਰ ਦੀਆਂ ਗੋਲੀਆਂ ਦੇ ਫੱਕੇ ਨਾ ਮਾਰਨੇ ਪੈਂਦੇ। ਛਾਨਾ ਲਿਓ ਮੇਰੀ ਰਾਖੀ ਕੌਣ ਕਰੇ, ਕਿਉਂ ਜੋ ਮੇਰੇ ਰਾਖੇ ਮੈਨੂੰ ਛੱਡ ਡੰਕੀਆਂ ਲਾ ਲਾ ਕੇ ਡੁੱਬ ਕੇ ਪੈ ਮਰਦੇ। ਅਸੀਂ ਸ਼ਹਿਰ ਵਸਾਏ ਲੋਹੇ ਦੇ, ਅਸੀਂ ਮਾਰ ਮੁਕਾਇਆ ਰੁੱਖਾਂ ਨੂੰ, ਸਾਡੇ ਇੱਕ ਇੱਕ ਸਾਹ ਤੇ ਜ਼ੰਗ ਚੜਿਆ, ਸਾਨੂੰ ਬਜਰੀ ਵਾਲਾ ਰੰਗ ਚੜਿਆ। ਅਸੀਂ ਫੱਕੇ ਮਾਰੇ ਸੀਮਿੰਟ ਦੇ, ਅਸੀਂ ਪੀਤੇ ਰੱਜ ਕੇ ਕੈਮੀਕਲ, ਸਾਡੇ ਚਾਰ ਚੁਫੇਰੇ ਖੰਭੇ ਨੇ, ਸਾਡੇ ਸਿਰ ਤੇ ਜਾਲ ਨੇ ਤਾਰਾਂ ਦੇ। ਅਸੀਂ ਫੁੱਲਾਂ ਨੂੰ ਵੀ
ਕੀ ਕਰਨਾ ਅਸੀਂ ਦੋਵੇਂ ਸੁੰਘੀਏ ਕਾਰਾਂ ਦੇ, ਅਸੀਂ ਫੁੱਲਾਂ ਨੂੰ ਵੀ ਕੀ ਕਰਨਾ ਅਸੀਂ ਦੋਵੇਂ ਸੁੰਘੀਏ ਕਾਰਾਂ ਦੇ। ਰੱਬ ਰਾਖਾ। ਲਓ ਵੀ ਮਿੱਤਰੋ, ਇਹ ਸਨ ਨਾਲਿਆਨ ਅब्बास। ਹਰ ਬੋਲੀ ਦਾ ਇੱਕ ਸੁਭਾਅ ਹੈ। ਫਾਰਸੀ ਸੁਣੀਏ ਤੇ ਬੜਾ ਮੌਸੀਕੀ ਸੰਗੀਤ ਵਰਗਾ ਮਜ਼ਾ ਆਉਂਦਾ ਹੈ। ਪੰਜਾਬੀ ਦੇ ਵਿੱਚ ਜੇ ਤੁਸੀਂ ਲਫ਼ਜ਼ ਚਿੱਥ ਕੇ ਨਹੀਂ ਬੋਲਦੇ, ਘਰੋੜ ਕੇ ਨਹੀਂ ਬੋਲਦੇ, ਤੇ ਹੱਕ ਨਹੀਂ ਅਦਾ ਹੁੰਦਾ।